ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੱਜ ਨੇ ਇੱਕ ਸਾਬਕਾ ਆਫਿਸਰ ਨੂੰ ਜਿਹੜਾ ਬ੍ਰਿਓਨਾ ਟੇਲਰ ਦੇ ਘਰ ਦੇ ਉੱਤੇ ਰੇਡ ਕੀਤੀ ਸੀ, ਜਿਹਦੇ ਵਿੱਚ ਉਹਦੀ ਡੈਥ ਹੋ ਗਈ ਸੀ ਕਿਉਂਕਿ ਇਹ ਗੋਰੇ ਮੂਲ ਦਾ ਸੀਗਾ ਤੇ ਉਹ ਕਾਲੇ ਮੂਲ ਦੀ ਬੀਬੀ ਸੀਗੀ। ਹੂੰ, ਹੂੰ। ਤੇ ਉਸ ਨੂੰ ਹੁਣ 3 ਸਾਲਾਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਵੀ ਸਿਰਫ ਉਹਨੂੰ 1 ਦਿਨ ਦੀ ਹੀ ਸਜ਼ਾ ਹੋਵੇ। ਨਵੰਬਰ ਮਹੀਨੇ ਦੇ ਵਿੱਚ ਫੈਡਰਲ ਜੂਰੀ ਨੇ ਕੰਟੱਕੀ ਦੇ ਵਿੱਚ ਕਨਵਿਕਟ ਕਰ ਦਿੱਤਾ ਸੀ ਸਾਬਕਾ ਆਫਿਸਰ ਬ੍ਰੈਟ ਹੈਂਕਿੰਸਨ। ਉਹਦਾ ਇੱਕ ਕਾਊਂਟ ਆਫ ਵਾਇਲੇਟਿੰਗ ਮਿਸ ਟੇਲਰ ਸਿਵਲ ਰਾਈਟਸ, ਕਿਉਂਕਿ ਐਕਸੈਸਿਵ ਫੋਰਸ ਯੂਜ਼ ਕੀਤੀ ਸੀ। ਬਹੁਤ ਸਾਰੇ ਜਿਹੜੇ ਸ਼ਾਟਸ ਆ ਉਹ ਫਾਇਰ ਕੀਤੇ ਸੀਗੇ ਵਿੰਡੋ ਦੇ ਥਰੂ, ਜੀ। ਜਦੋਂ 2020 ਦੇ ਵਿੱਚ ਰੇਡ ਕੀਤੀ ਗਈ ਸੀ। ਹਾਲਾਂਕਿ ਜਿਹੜੇ 10 ਦੇ 10 ਸ਼ਾਟ ਜਿਹੜੇ ਸੀ ਉਹ ਮਿਸ ਟੇਲਰ ਨੂੰ ਹਿੱਟ ਨਹੀਂ ਕੀਤੇ ਸੀਗੇ। ਤੇ ਮਿਸਟਰ ਹੈਂਕਿੰਸਨ ਜੋ ਆ ਉਹ ਗੋਰੇ ਮੂਲ ਦਾ ਸੀ ਤੇ ਇੱਕੋ ਇੱਕ ਆਫਿਸਰ ਸੀ ਜਿਸ ਨੂੰ ਚਾਰਜ ਕੀਤਾ ਗਿਆ। ਮਿਸ ਟੇਲਰ 26 ਸਾਲਾਂ ਦੀ, ਜਿਸ ਨੂੰ ਉਹਦੇ ਘਰ ਦੇ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਜੀ। ਉਸ ਤੋਂ ਬਾਅਦ ਪ੍ਰੋਟੈਸਟ ਬਹੁਤ ਹੋਏ ਤੇ ਅੱਜ ਜਿਹੜੀ ਆ ਉਹ ਜੱਜ ਨੇ ਸਜ਼ਾ ਸੁਣਾਈ। ਹਾਲਾਂਕਿ ਪਿਛਲੇ ਵੀਕ ਹਰਮੀਤ ਕੌਰ ਢਿੱਲੋਂ ਜੋ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਆ ਸਿਵਲ ਰਾਈਟਸ ਦੇ, ਉਹਨਾਂ ਨੇ ਜੱਜ ਨੂੰ ਇਹ ਕਿਹਾ ਸੀ ਵੀ ਰਿਬੇਕਾ ਗ੍ਰੈਡੀ ਜੈਨਿੰਗਸ ਨੂੰ ਜਿਹੜੀ ਜੋ ਜੱਜ ਸੀਗੇ ਤੇ ਸੈਂਟੈਂਸ ਜਿਹੜੀ ਆ 1 ਦਿਨ ਦੀ ਹੀ ਦਿੱਤੀ ਜਾਵੇ। ਪਰ ਜੋ ਜੱਜ ਜੈਨਿੰਗਸ ਆ, ਜੋ ਯੂਐਸ ਡਿਸਟ੍ਰਿਕਟ ਕੋਰਟ ਆਫ ਵੈਸਟਰਨ ਡਿਸਟ੍ਰਿਕਟ ਆਫ ਕੰਟਕੀ ਦੇ ਹੈਗੇ ਆ, ਹੂੰ, ਹੂੰ। ਉਹਨਾਂ ਨੇ ਇਸ ਨੂੰ 33 ਮਹੀਨਿਆਂ ਦੀ ਸਜ਼ਾ ਦਿੱਤੀ ਹੈਗੀ ਆ। ਹਾਲਾਂਕਿ ਕਹਿੰਦੇ ਬਹੁਤ ਘੱਟ ਹੈਗੀ ਆ, ਮੈਕਸਿਮਮ ਸੈਂਟੈਂਸ ਆਫ ਲਾਈਫ ਇਨ ਪ੍ਰਿਜ਼ਨ ਹੋਣੀ ਚਾਹੀਦੀ ਸੀ ਬਾਈ ਲਾਅ, ਪਰ ਹੁਣ ਉਸ ਨੂੰ 33 ਮਹੀਨਿਆਂ ਦੀ ਸਜ਼ਾ ਜਿਹੜੀ ਦਿੱਤੀ ਗਈ ਹੈਗੀ ਆ। 2 ਹੋਰ ਜਿਹੜੇ ਆਫਿਸਰ ਸੀਗੇ ਉਹ ਵੀ ਗੋਰੇ ਹੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਚਾਰਜ ਨਹੀਂ ਲਾਇਆ ਗਿਆ ਸੀ। ਜੀ। ਲੰਘੇ ਦਿਨੀਂ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਕਈ ਥਾਵਾਂ ਤੇ ਰੇਡਸ ਕੀਤੀਆਂ ਸੀਗੀਆਂ, ਛਾਪੇਮਾਰੀਆਂ ਕੀਤੀਆਂ ਸੀਗੀਆਂ। ਉਸ ਸਬੰਧ ਦੇ ਵਿੱਚ ਇਹਨਾਂ ਰੇਡਸ ਦੀ ਖਾਸੀ ਆਲੋਚਨਾ ਹੋ ਰਹੀ ਸੀ। ਹੁਣ ਉਸ ਮਾਮਲੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੂੰ ਜਾਂ ਬਾਰਡਰ ਪੈਟਰੋਲ ਅਫੀਸ਼ੀਅਲਸ ਨੂੰ ਇਹ ਦੱਸਣਾ ਪਿਆ ਕਿ ਇਹ ਰੇਡਸ ਦੇ ਵਿੱਚ ਆਖਿਰ ਮਿਲਿਆ ਕੀ ਹੈ। ਦੱਸਿਆ ਜਾ ਰਿਹਾ ਕਿ 11 ਸਸਪੈਕਟ ਜਿਹੜੇ ਉਹਨਾਂ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਇਲੀਗਲ ਮਾਈਗ੍ਰੈਂਟਸ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਕਹਿੰਦੇ ਆ ਕਿ ਉਹਨਾਂ ਦੀ ਜਿਹੜੇ ਡਿਟੇਨ ਕੀਤੇ ਗਏ ਬੰਦੇ ਸੀ, ਉਹਨਾਂ ਦੀ ਕ੍ਰਿਮੀਨਲ ਹਿਸਟਰੀ ਸੀਗੀ। ਤੇ ਇਹ ਵੀ ਦੱਸਿਆ ਗਿਆ ਵੀ ਜਿਹੜੇ 5 ਬੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਰੇਡਾਂ ਦੇ ਵਿੱਚ ਤੇ ਇਹਨਾਂ ਛਾਪੇਮਾਰੀਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਜਿਹੜੇ 30 ਆ ਉਹ ਕਨਵਿਕਟਡ ਫੈਲਨਸ ਆ। ਅਰੈਸਟ ਕਹਿੰਦੇ ਕਿ ਇਹਨਾਂ ਦੇ ਵਿੱਚ ਮੈਕਸੀਕਨ ਨੈਸ਼ਨਲ ਹੈ ਜ਼ੇਵੀਅਰ ਡਿਮਾਸ, ਤੇ ਬਾਰਡਰ ਪੈਟਰੋਲ ਕਹਿੰਦੇ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੈਲੀਫੋਰਨੀਆ ਦੇ ਜੇਲ੍ਹਾਂ ਦੇ ਵਿੱਚ ਇਹ ਬੰਦਾ ਜਿਹੜਾ ਵੱਖ-ਵੱਖ ਮਾਮਲਿਆਂ ਦੇ ਵਿੱਚ ਹੁਣ ਤੱਕ 67 ਵਾਰ ਜਾ ਚੁੱਕਿਆ 1986 ਤੋਂ ਬਾਅਦ। ਮਤਲਬ 67 ਵਾਰ ਇਹ ਕੈਲੀਫੋਰਨੀਆ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਾ ਚੁੱਕਿਆ। ਕਹਿੰਦੇ ਵੀ ਇਹਦੇ ਉੱਤੇ ਜਿਹੜੀ ਕ੍ਰਿਮੀਨਲ ਇਹਦੀ ਹਿਸਟਰੀ ਸੀਗੀ, ਜਿਹਦੇ ਵਿੱਚ ਟਰਾਂਸਪੋਰਟਿੰਗ, ਸੈਲਿੰਗ ਨਾਰਕੋਟਿਕਸ ਤੇ ਕੰਟਰੋਲਡ ਸਬਸਟੈਂਸਸ ਤੇ ਹੋਰ ਜਿਹੜੀਆਂ ਬਰਗਲਰੀ ਦੇ ਨਾਮ ਦੇ ਨਾਲ ਜੁੜੀਆਂ, ਜਾਂ ਕਹਿ ਲਓ ਕਿ ਇੱਕ ਜਿਹੜੇ ਟ੍ਰੀਸੀਆ ਮੈਕਲੋਗਿਨ ਨੇ ਜਿਹੜੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸ ਪਰਸਨ ਨੇ, ਉਹਨਾਂ ਨੇ ਇਹ ਕ੍ਰਿਟਿਸਾਈਜ਼ ਕੀਤਾ ਸੀਗਾ ਕਿ ਸੋ ਕਾਲਡ ਜਿਹੜੀਆਂ ਸੈਂਚਰੀਜ਼ ਪਾਲਿਸੀਜ਼ ਨੇ ਉਹ ਇਹਨਾਂ ਅਰੈਸਟ ਨੂੰ ਜਾਂ ਕਹਿ ਲਓ ਕਿ ਗ੍ਰਿਫਤਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ। ਹੁਣ ਇੱਕ ਪਾਸੇ ਜਿਹੜੇ ਮੰਨ ਲਓ ਪ੍ਰੋ ਗਵਰਨਮੈਂਟ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੇ ਅਦਾਰੇ ਨੇ ਜਾਂ ਜਿਹੜੀਆਂ ਇਹ ਜਥੇਬੰਦੀਆਂ ਨੇ ਜਾਂ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਨੇ, ਉਹ ਆਪਣੀ ਜਿਹੜੀਆਂ ਲਾਅ ਇਨਫੋਰਸਮੈਂਟ ਟੀਮਸ ਆ ਉਹਨਾਂ ਦੇ ਕੰਮਕਾਰ ਤਰੀਕੇ ਨੂੰ ਜਾਇਜ਼ ਕਰਾਰ ਦੇ ਰਹੇ ਨੇ, ਤੇ ਜਦੋਂ ਵੀ ਕੋਈ ਬੰਦਾ ਹੈ ਜਾਂ ਫੜਿਆ ਜਾਂਦਾ ਤੇ ਉਹਨੂੰ ਫਿਰ ਵਧਾ ਚੜਾ ਕੇ ਪੇਸ਼ ਕਰਦੇ ਨੇ। ਪਰ ਜਦ ਕਿ ਦੂਜਾ ਪੱਖ ਇਹਨਾਂ ਖਬਰਾਂ ਦਾ, ਇਹਨਾਂ ਸਾਰੇ ਮਾਮਲਿਆਂ ਦਾ ਇਹ ਵੀ ਹੈ, ਜਿਹੜਾ ਆਪਾਂ ਸਵੇਰੇ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਬੜੀ ਡਿਟੇਲ ਰਿਪੋਰਟ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ, ਜਿਸ ਰਿਪੋਰਟ ਦੇ ਵਿੱਚ ਆਈਸ ਡਿਟੈਂਸ਼ਨ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਜਾਨਵਰਾਂ ਦੇ ਵਾਂਗ ਸਲੂਕ ਕੀਤਾ ਜਾਂਦਾ। ਸੋ ਇਮੀਗ੍ਰੇਸ਼ਨ ਰੇਟਸ ਚਾਹੇ ਉਹ ਕੈਲੀਫੋਰਨੀਆ ਦੇ ਵਿੱਚ ਹੋਣ, ਚਾਹੇ ਉਹ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ, ਉਹਨਾਂ ਦੀ ਕੋਈ ਖਬਰ ਨਾ ਬਣੇ ਜਾਂ ਉਹਨਾਂ ਤੇ ਕੋਈ ਬਵਾਲ ਨਾ ਹੋਵੇ ਅਮਰੀਕਾ ਦੇ ਵਿੱਚ, ਇਹ ਹੁਣ ਹੋ ਨਹੀਂ ਸਕਦਾ। ਜੀ। ਜੀ।